लो जी है वडाला संधवा ते ओहदे विच सराय जिहड़ी कि पुरानी बनी है। की लिखिया इहदे विच? ये लिखिया जी सराय धर्मशाला सरदार बघेल सिंह साहब बहादुर। उन्होंने फिर गुस्से दे विच आके इस सरां दी जगह जिहड़ी तमील कराई, खूह विच लुगाया, 4 चपेरे कमरे दिते रैश लई। ਜਿਹੜਾ ਰਾਹੀ ਮੁਸਾਫਰ ਆਇਆ ਇੱਕ ਖੂਏ ਜੀ ਇੱਥੇ ਟਿੱਬੇ ਵਾਲਾ, ਉਹਦੇ ਜਿਹੜੀ ਸਾਰੀ ਉਸ 80 ਪੈਲੀਆਂ ਦੀ ਉਹ ਫਿਰ ਇੱਥੇ ਮੁਹੱਈਆ ਕੀਤੀ ਗਈ। 3-4 ਇੱਥੇ ਮੁਲਾਜ਼ਮ ਉਹਨਾਂ ਆਪਣੇ ਰੱਖੇ। ਲਓ ਜੀ ਦੋਸਤੋ, ਮੈਂ ਇਸ ਵੇਲੇ ਮੌਜੂਦ ਹਾਂ ਵੰਡਾਲਾ ਸੰਧੂਆਂ। ਬੜਾ ਵੱਡਾ ਸਰਦਾਰਾਂ ਜੱਟ ਸੰਧੂਆਂ ਦਾ ਪਿੰਡ ਹੁੰਦਾ ਸੀ ਇਹ, ਤੇ ਉਹਦੇ ਵਿੱਚ ਕੁਝ ਬਾਕੀਆਤ ਅੱਜ ਵੀ ਮੌਜੂਦ ਨੇ ਉਸ ਦੌਰ ਦੀਆਂ। ਉਹ ਮੈਂ ਅੱਜ ਕੋਸ਼ਿਸ਼ ਕਰਾਂਗਾ ਤੁਹਾਨੂੰ ਵਿਖਾ ਲੈਣ ਦੀ, ਜਿਹਦੇ ਵਿੱਚ ਇੱਕ ਹੈ ਧਰਮਸ਼ਾਲਾ ਸਰਾਏ ਜਿਹਨੂੰ ਕਹਿੰਦੇ ਨੇ। ਇਹ ਬਣੀ ਸਰਦਾਰ ਬਘੇਲ ਸਿੰਘ ਹੋਰਾਂ ਦੇ ਨੇ ਬਣਵਾਈ ਸੀ। ਤੇ ਉਹਦੇ ਇਲਾਵਾ ਚਬੁਰਜੀਆਂ ਜਿਹੀਆਂ ਬਣੀਆਂ ਨੇ ਇੱਥੇ, ਇਹ ਵੀ ਉਹੀ ਪੁਰਾਣੇ ਦੌਰ ਦੀ ਯਾਦ ਤਾਜ਼ਾ ਕਰਦੀਆਂ ਨੇ। ਤੇ ਇਹ ਸਾਰਾ ਇਲਾਕਾ ਇੱਥੇ ਇਹ ਧਰਮਸ਼ਾਲਾ ਦਾ ਸੀ। ਇਹ ਹੁਣ ਬਹੁਤ ਹੀ ਗੰਦਗੀ ਦੇ ਢੇਰ ਚਾरों ਤਰਫ ਲੱਗੇ ਨੇ। ਇਹ ਬਰਾਂਡੇ ਦੇ ਬਣੇ ਨੇ ਉੱਤੇ, ਇਹ ਤੁਸੀਂ ਦੇਖ ਸਕਦੇ ਹੋ। खिड़कियाँ चबारे बने ने अज भी बिल्कुल फस्ट पिंड वंडाला संधूआ। ये गुजरांवाले ते पसरूर रोड ते पिंड वाक़या है, बहुत तरीखी कस्बा पिंड। लो जी ए सराय ते ए पिछे जिहड़ी बनी है ना दुबुरजी जी, ये कुछ कहते ने मड़ी हैगी है, लेकिन मैनूं हुण कन्फर्म नहीं पता, लिहाजा मैं इहदे बारे च कुछ नहीं कहूँगा। लेकिन इहदे उत्ते चल के वेखने कोई रस्ता अगर मिलता, रस्ता तो इस तरह नहीं है। यह जनाब देखो, यह बिल्कुल इस सराय का इलाका जिते लोग आके ना ते अपने जानवर रख के आप ही रहायश रखते होंगे सन। यह हुण जनाब अगे रस्ता कोई नहीं, तो कहना किनिया मुश्किलात का सामना करना पैंदा दोस्तों तुहाडे वास्ते वीडियो बनाने वास्ते। यह पता नहीं की है। अच्छा यह भी कुछ है जी, ओए हो देखो जनाब है कुछ। अच्छा मड़ी जी उत्ते वे ना वो थले तय खाना है। वाह जी वाह, क्या बात है। लो जी मैं अपने छत दोस्तों चला हजे, लेकिन मैंने नहीं पता क्या भी कोई रास्ता है। अच्छा लो जी, क्या बात है। अच्छा ਇਹ ਲੋਕਾਂ ਪੁੱਟਿਆ ਦਾ ਇੱਥੋਂ ਸੋਨਾ ਲੱਭਦੇ ਰਹੇ ਹੋਣਗੇ ਯਕੀਨਨ। ਸਿਰਫ ਇੱਥੇ ਹਵਸ ਇਨਸਾਨ ਨੂੰ ਲੈ ਕੇ ਪੈ ਗਈ ਹੈ। ਅੱਲਾ ਵਾਹ ਜੀ। ਤੇ ਇਹ ਇਹਦਾ ਹੱਥ ਆ, ਠੀਕ ਹੈ ਨਾ। ਇਧਰੋਂ ਹੁਣ ਤੁਹਾਨੂੰ ਬਹਾਲਣਾ ਦੋਸਤਾਂ, ਦੇਖੋ ਮੈਂ ਕਿੱਧਰ ਤੇ ਕਿੱਧਰ ਨਿਕਲ ਆਇਆ, ਠੀਕ ਹੈ ਨਾ। ਇਹ ਦੇਖੋ ਤੁਸੀਂ, ਇਹ बैक साइड ਜਿਹੜੀ ਹੈਗੀ ਹੈ ਦਬੂਜੀ ਜਾਂ ਇਹਨੂੰ ਮੜੀ ਹੈ ਸਮਾਧੀ। ਬਹੁਤ ਹੀ ਬੁਰੇ ਹਾਲਾਤ। ਤੇ ਕਮਰੇ ਵੀ ਨੇ ਜੀ, ਤਾਲੇ ਲੱਗੇ ਨੇ। ਇਹ ਹੁਣ ਉੱਤੇ ਪੌੜੀਆਂ ਜਾਂਦੀਆਂ ਨੇ, ਰਸਤਾ ਹੀ ਕੋਈ ਨਹੀਂ ਹੁੰਦੇ। ਪੌੜੀਆਂ ਹੈ ਕੋਈ ਨਹੀਂ। लो जी टुट पाए दा शिकार। ते ए उत्ते ही आ गए दोस्त, इत्थों दी मैं चढ़ के ते ए आ गई सराय ते ए समाधि। हुण पता नहीं छत दी टुट्टी ना होए किते। ए जनाब तुसीं देख सकदे हो बुरजी, पक्की बुरजी बनी है जनाब। ते ए उत्ते जान लई पौड़ियां होंदियां सन, गो के सारा कुछ
ਖਤਮ ਹੁੰਦਾ ਜਾ ਰਿਹਾ ਵਕਤ ਨਾਲ ਨਾਲ। ਇਹ ਦੱਸੇ ਹਾਂ ਜੀ ਬੈਕ ਸਾਈਡ ਤੇ ਕਹਿੰਦੇ ਨੇ ਬਜ਼ੁਰਗਾਂ ਦੱਸਿਆ ਕਿ ਇੱਥੇ ਪੂਰੇ ਦੇ ਪੂਰੇ ਇਧਰੋਂ ਦੀ ਗੱਡੇ ਜਿਹੜੇ ਨੇ ਜਾਂ ਸਮਾਨ ਦੇ ਜਿਹੜੇ ਲੱਦੇ ਹੁੰਦੇ ਹਨ ਰੇੜੇ ਇੱਥੇ ਆ ਜਾਂਦੇ ਨੇ ਸਿੱਧੇ ਪਿੱਛੇ, ਤੇ ਫਿਰ ਲੋਕੀ ਉਤਰ ਕੇ ਇਹਨਾਂ ਦਰਵਾਜ਼ਿਆਂ ਦੇ ਵਿੱਚੋਂ ਦੀ ਕਮਰੇ ਸਨ। ਇਹ ਪੌੜੀਆਂ ਤੇ ਤਾਂ ਤੇ ਉੱਤੇ ਫਿਰ ਜਾ ਕੇ ਜਿੱਥੇ ਵੀ ਕਿਸੇ ਨੂੰ ਕੋਈ ਕਮਰਾ ਖਾਲੀ ਲੱਭਦਾ ਸੀ ਉੱਥੇ ਜਾ ਕੇ ਨਾ ਤੇ ਉਹ ਹਾਂਜੀ ਆਹੋ ਨਹੀਂ ਉਹ ਅੱਗੇ ਉਧਰ ਹੁਣ ਪਾਣੀ ਉੱਤੇ ਹਾਂਜੀ ਇਹਦੇ ਨਾਲ ਦੇ ਐਂਗਲ ਪੌੜੀ ਉੱਤੇ ਛੱਡਦੀ ਹੈ, ਲੇਕਿਨ ਉਹ ਪਰੇ ਵੀ ਪਾਣੀ ਹੈ, ਇਧਰੋਂ ਵੀ ਪਾਣੀ ਹੈ। ਪਾਣੀ ਆਹੋ ਹਰ ਪਾਸੇ ਵੇ। ਹਾਂਜੀ ਉਹ ਤਾਂ ਫਿਰ ਤੁਹਾਨੂੰ ਟਾਇਰਾਂ ਦਾ ਬੜਾ ਮਸਲਾ। ਆ ਨਹੀਂ ਉਹ ਦਲਦਲ ਜਾਈਏ ਤੇ ਵਿੱਚ ਖੁੱਬਣ ਦਾ ਵੀ ਡਰ ਹੈ। ਆ ਦੇਖੋ ਨਹੀਂ ਕੁੱਪਣਾ ਕੋਈ ਵੀ, ਲੇਕਿਨ ਇਹ ਵੇਖ ਫਿਰ ਉਹ ਇਹ ਜਨਾਬ ਲਓ ਜੀ ਇਹ ਅੰਦਰਲੀ ਸਾਈਡ ਹੈਗੀ ਏ ਇਸ ਧਰਮਸ਼ਾਲਾ ਦੀ। ਮੁਸਾਫਰਖਾਨਾ, ਸਰਾਏ, ਛੱਤਾਂ ਗਾਇਬ ਹੋ ਚੁੱਕੀਆਂ ਨੇ। ਇਹ ਮੰਜ਼ਲ ਹੁੰਦੀ ਸੀ ਪਹਿਲੇ ਇੱਥੇ ਵੀ ਇੱਕ ਮੰਜ਼ਲ ਸੀ, ਇਹ ਪਹਿਲੀ ਮੰਜ਼ਲ ਹੈ, ਦੂਜੀ ਮੰਜ਼ਲ ਇੱਥੇ, ਤੇ ਇਹਦੇ ਉੱਤੇ ਵੀ ਇੱਕ ਮੰਜ਼ਲ ਹੁੰਦੀ ਸੀ। ਤੇ ਇਹ ਹੁਣ ਜਿਹੜੀ ਸਾਰੀ ਛੱਤ ਟੁੱਟ ਕੇ ਤੇ ਇਹ ਜਨਾਬ ਇੱਥੇ ਹੁਣ ਸਾਰਾ ਗੰਦਗੀ ਦਾ ਪਾਣੀ। ਇਹ ਜਨਾਬ ਉੱਤੇ ਇਹਦੇ ਵਿੱਚ ਵੀ ਕਮਰੇ ਹੁੰਦੇ ਸਨ ਸਾਰੇ। ਇਹ ਹੁਣ ਰਾਹ ਕੋਈ ਨਹੀਂ ਹੈਗਾ। ਤੇ ਇਹ ਜਨਾਬ ਤੁਸੀਂ ਵੇਖ ਸਕਦੇ ਹੋ ਓਰੀਜਨਲ ਛੱਤਾਂ। ਇਹ ਛੱਤ ਜੀ ਵੇਖੋ ਕਿੱਡਾ ਮੋਟੇ ਛਤੀਰ ਪਏ ਨੇ, ਤੇ ਸਾਹਮਣੇ ਵੀ ਕਮਰੇ। ਆ ਦੇਖੋ ਜਨਾਬ ਬਿਲਕੁਲ ਉਜਾੜ ਬਣ ਗਿਆ, ਖੰਡਰ ਬਣ ਗਿਆ ਧਰਮਸ਼ਾਲਾ। ਸਰਦਾਰਾਂ ਨੇ ਦੇਖੋ ਜੀ ਚੀਜ਼ਾਂ ਬਣਾਈਆਂ ਨੇ, ਅੱਜ ਬਿਲਕੁਲ ਤਬਾਹ ਹੋ ਚੁੱਕੀਆਂ ਨੇ। ਅੱਛਾ ਚਾਚਾ ਜੀ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਮੁਹੰਮਦ ਇਲਿਆਸ ਵਲਦ ਨੂਰ ਮੁਹੰਮਦ। ਤੇ ਤੁਸੀਂ ਇਸੇ ਪਿੰਡ ਦੇ ਹੀ ਹੋ? ਹਾਂਜੀ ਮੁਕਾਮੀ ਬਡਾਲਾ ਸੰਧਵਾ ਸਾਡਾ। ਤਹਿਸੀਲ ਤੇ ਜ਼ਿਲ੍ਹਾ ਕਿਹੜਾ? ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਤੇ ਇਹ ਜਿਹੜਾ ਬਜ਼ੁਰਗ ਕੀ ਦੱਸਦੇ ਨੇ ਜਿਹੜੀ ਸਰਾਏ ਬਣੀ ਹੈ ਸਰਦਾਰ ਬਘੇਲ ਸਿੰਘ। ਅੱਛਾ ਜੀ ਹੁਣ ਥੋੜਾ ਦੱਸੋ ਕਿ ਇਹ ਸਰਾਏ ਜਿਹੜੀ ਹੈ ਨਾ ਇਹ ਬਣੀ ਕਿਸ ਤਰ੍ਹਾਂ ਖਿਆਲ ਆਇਆ, ਕੀ ਬਜ਼ੁਰਗ ਦੱਸਦੇ ਨੇ? ਇਹ ਬਜ਼ੁਰਗਾਂ ਸਾਡੇ ਦੱਸਿਆ ਸੀ ਜੀ 1890 ਦੇ ਵਿੱਚ ਜਿਹੜੀ ਇਹਨਾਂ ਇਹ ਜਾ ਕੇ ਉਧਰ ਮੁਲਾਜ਼ਮਤ ਕਰਦੇ ਹਨ। ਇਹ ਹਾਫਸਾਬਾਦ ਦੇ ਇਲਾਕੇ ਦੇ ਵਿੱਚ ਸ਼ਾਹਕੋਟ ਮਾਨਾ ਵਾਲਿਆਂ ਦੇ ਰਾਈ ਮੁਸਾਫਰ ਆਏ ਸਨ। ਉਹ ਸਰਦਾਰ ਸਨ, ਗੱਡੇ ਉਹਨਾਂ ਦੇ ਕੋਲ ਸਨ। ਉਹਨਾਂ ਕਿਹਾ ਸੀ ਜੀ ਇੱਧਰੋਂ ਨਾ ਮਤਲਬ ਪਸਰੂਰ ਵਾਲਾ ਉਹਨਾਂ ਲੋਡ ਕੀਤੇ ਹਨ ਗੱਡੇ, ਤੇ ਉਹ ਆ ਕੇ ਇੱਥੇ ਰਿਹਾਇਸ਼ ਕਰਨੀ ਚਾਹੁੰਦੇ ਹਨ, ਠਹਿਰਨਾ ਚਾਹੁੰਦੇ ਹਨ, ਕੋਈ ਟਾਈਮ ਗੁਜ਼ਾਰਨਾ। ਇਹ ਬਾਰਿਸ਼ਾਂ ਸਨ। ਉਹ ਬਾਰਿਸ਼ ਦੇ ਵਿੱਚ ਫਿਰ ਇਹਨਾਂ ਨੂੰ ਕਿਸੇ ਪਨਾਹ ਨਹੀਂ ਸੀ ਦਿੱਤੀ। ਉਹਨਾਂ ਜਿਹੜੇ ਦੁਆਲੇ ਵਾਲੇ ਖੂਹਾਂ ਕਿਸੇ ਸੰਧੂ ਨੇ ਉਹਨਾਂ ਨੂੰ ਪਨਾਹ ਨਹੀਂ ਸੀ ਦਿੱਤੀ। ਉਹ ਇੱਥੇ ਇੱਕ ਮੀਆਂ ਸਲਾਮ ਸੀ ਮਿਸਤਰੀ ਜ਼ਾਤ ਦਾ। ਉਹ ਫਿਰ ਉਹਦੀ ਦੁਕਾਨ ਤੇ ਗਿਆ, ਉੱਥੇ ਉਹਨਾਂ ਪੁੱਛਿਆ, ਤਰਲਾ ਮਾਰਿਆ। ਉਹਨਾਂ ਕਹਾ ਜੀ ਤੁਸੀਂ ਜਿਹੋ ਜਿਹੇ ਸਰਦਾਰ ਜੀ ਅਸੀਂ ਖਾਵਾਂਗੇ ਜੀ, ਤੁਸੀਂ ਵੀ ਖਾ ਲਿਆ ਜੇ, ਲੇਕਿਨ ਤੁਸੀਂ ਵੇਖ ਲਓ ਅਸੀਂ ਮਾੜੇ ਬੰਦੇ ਆ, ਤੁਸੀਂ ਸ਼ਾਇਦ ਸਾਡਾ ਖਾਣਾ ਨਾ ਪਸੰਦ ਕਰੋ। ਉਹ ਆਖਣ ਲੱਗੇ ਜੀ ਤੁਸੀਂ ਸਾਨੂੰ ਜ਼ਹਿਰ ਵੀ ਦੇਵੋਗੇ ਤੇ ਅਸੀਂ ਖਾ ਲਾਂਗੇ, ਲੇਕਿਨ ਸਾਡੀ ਮਜਬੂਰੀ ਹੈ, ਸਾਨੂੰ ਕੋਈ ਜਗ੍ਹਾ ਨਹੀਂ ਲੱਭਦੀ ਠਹਿਰ ਕਰ ਰਹੇ ਆਪਣਾ ਠਹਿਰਨ ਲਈ। ਉਹਨਾਂ ਕਿਹਾ ਜੀ ਇੱਥੇ ਗੱਡੇ ਛੱਡ ਦਿਓ। ਗੱਡੇ ਉਹਨਾਂ ਛੱਡੇ, ਡੰਗਰ ਬੰਨੇ। ਫਿਰ ਉਹਨਾਂ 8 ਦਿਨ ਇੱਥੇ ਬਾਰਿਸ਼ਾਂ ਦੇ ਵਿੱਚ ਗੁਜ਼ਾਰੇ। ਉਹ ਫਿਰ ਆਪਣੇ ਇਲਾਕੇ 'ਚ ਗਿਆ ਤੇ ਉੱਥੇ ਇਹਨਾਂ ਦਾ ਮੁਲਾਜ਼ਮ ਸੀ ਸਰਦਾਰ ਬਘੇਲ ਸਿੰਘ ਦਾ, ਪਤਾ ਨਹੀਂ ਬੇਟਾ ਸੀ ਜਾਂ ਇਹ ਆਪੀ ਸੀ, ਇਹ ਵਾਜਿਆ ਤੌਰ ਨਹੀਂ ਮੈਨੂੰ ਪਤਾ। ਉਹ ਫਿਰ ਉੱਥੇ ਮੁਲਾਜ਼ਮ ਉਹਨਾਂ ਵੇਖਿਆ ਫੱਟੀ ਉਹਦੀ ਲੱਗੀ, ਅਦਾਲਤ ਕਰਦਾ ਸੀ। ਉਹਨਾਂ ਆਖਿਆ ਜੀ ਬਡਾਲਾ ਕਿੱਥੋਂ ਦੇ ਤੁਸੀਂ? ਇਹ ਬਡਾਲਾ ਸੰਧੂਆਂ ਦਾ। ਉੱਥੇ ਤਾਂ ਸੰਧੂ ਹੈ ਹੀ ਕੋਈ ਨਹੀਂ, ਉੱਥੇ ਬਡਾਲਾ ਸਲਾਮ ਵਾਲਾ ਮਿਸਤਰੀਆਂ ਦਾ ਬਡਾਲਾ ਸਲਾਮ ਦਾ। ਤੇ ਉਹਨਾਂ ਤੇ ਸਾਨੂੰ 8 ਦਿਨ ਉਹਨਾਂ ਰਿਹਾਇਸ਼ ਦਿੱਤੀ, ਤੁਹਾਂ ਤੇ ਸਾਨੂੰ ਉੱਥੇ ਕੋਈ ਗੱਲ ਨਹੀਂ ਬਾਤ ਨਹੀਂ। ਉਹਨੇ ਫਿਰ ਗੁੱਸੇ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਜਗ੍ਹਾ ਜਿਹੜੀ ਤਮੀਲ ਕਰਾਈ, ਖੂਹ ਵਿੱਚ ਲਗਵਾਇਆ, 4 ਚੁਫੇਰੇ ਕਮਰੇ ਦਿੱਤੇ ਰਿਹਾਇਸ਼ ਲਈ। ਜਿਹੜਾ ਰਾਹੀ ਮੁਸਾਫਰ ਆਇਆ, ਇੱਕ ਖੂਹ ਜੀ ਇੱਥੇ ਟਿੱਬੇ ਵਾਲਾ, ਉਹਦੇ ਜਿਹੜੀ ਸਾਰੀ ਉਸ 80 ਪੈਲੀਆਂ ਦੀ ਉਹ ਫਿਰ ਇੱਥੇ ਮੁਹੱਈਆ ਕੀਤੀ ਗਈ। 3-4 ਇੱਥੇ ਮੁਲਾਜ਼ਮ ਉਹਨਾਂ ਆਪਣੇ ਰੱਖੇ।
ਤੇ ਉਹ ਫਿਰ ਜਿਹੜਾ ਗੱਡੇ ਵਾਲਾ ਹੁੰਦਾ ਸੀ ਅੰਦਰ ਗੇਟ ਲਵਾ ਕੇ ਅੰਦਰ ਜਾਣਾ ਕਰਨਾ। 1993 ਚ ਇਹ ਮੁਕੰਮਲ ਹੋ ਚੁੱਕੀ ਸੀ ਜੀ। 1893 ਚ ਇਹ ਮੁਕੰਮਲ ਹੋ ਕੇ ਉਸ ਤੋਂ ਬਾਅਦ ਫਿਰ ਇਹ ਉਹ ਮਤਲਬ ਕੰਮ ਚੱਲਦਾ ਰਿਹਾ। ਤੇ ਇਸ ਰਾਏ ਫਿਰ ਜਿਹਦੇ ਦੀ ਮਰਜ਼ੀ ਜਿਹੜਾ ਜਿਹਦੇ ਮਰਜ਼ੀ ਮੁਸਲਮਾਨ ਵੀ ਇੱਥੇ ਠਹਿਰਦੇ ਹਨ ਤੇ ਸਿੱਖ ਵੀ ਠਹਿਰਦੇ ਹਨ। ਰਾਹੀ ਮੁਸਾਫਰ ਕੋਈ ਵੀ ਇਹ ਮੁਸਾਫਰਖਾਨਾ ਬਣਾਇਆ ਸੀ ਉਹਨਾਂ, ਜਿਹਨੂੰ ਆਂਦੇ ਨੇ ਧਰਮਸ਼ਾਲਾ। ਤੇ 47 ਤੱਕ ਰਿਹਾ ਏ। ਹਾਂਜੀ 47 ਤੱਕ ਰਿਹਾ। ਫਿਰ ਉਹ ਟੁਰ ਗਏ ਸਨ ਬਾਅਦ ਦੇ ਵਿੱਚ। ਇੱਥੇ ਫਿਰ ਉਹ ਮੁਸਲਮਾਨ ਉਧਰ ਦੇ ਮਵਾਦ ਦੇ ਇਲਾਕੇ ਜਿਹੜਾ ਗੁਰਗਾਵਾਂ ਦੇ ਇੱਧਰ ਆਏ ਨੇ, ਉਹਨਾਂ ਆ ਕੇ ਇਹ ਹਾਲਾਤ ਕਰ ਦਿੱਤੇ ਨੇ ਫੜ ਕੇ। ਬੜਾ ਆਲੀ ਕਿਸਮ ਦਾ ਇਹ ਮਤਲਬ ਜੀ ਰਿਹਾਇਸ਼ਗਾਹ ਸੀ ਉਹਨਾਂ ਦੀ ਮੁਸਾਫਰਖਾਨਾ। 1995 ਚ ਆਇਆ ਸੀ ਉਹ, ਉਹਨਾਂ ਦਾ ਪੋਤਰਾ ਸੀ। ਉਹ ਆ ਕੇ ਵੇਖ ਕੇ ਤੇ ਬੜਾ ਹੀ ਉਹ ਮਤਲਬ ਪਰੇਸ਼ਾਨ ਹੋਇਆ ਸੀ। ਲੇਕਿਨ ਉਹਨਾਂ ਅੰਦਰ ਖਸਤਵਾਲੀਆਂ ਕੀਤੀਆਂ ਸਨ। ਉਹਨਾਂ ਵੇਖਿਆ ਕਿ ਸਾਡੇ ਇਹਨਾਂ ਮਕਾਨ ਦਾ ਜਾਂ ਸਾਡੇ ਦਾਦਾ ਜੀ ਦੀ ਹੈ ਸੀ ਉਹ ਮੜੀ, ਤੇ ਉਹਨੂੰ ਇਹਨਾਂ ਮਤਲਬ ਇਹਨਾਂ ਤੋੜ ਫੋੜ ਦਿੱਤਾ, ਗੋਬਰ ਥੱਪਿਆ। ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਕਿ ਜਿਹੜਾ ਸਰਦਾਰ ਬਘੇਲ ਸਿੰਘ ਜਿਨ੍ਹਾਂ ਨੇ ਸਰਾਏ ਬਣਾਈ ਸੀ, ਉਹਨਾਂ ਦਾ ਜਿਹੜਾ ਪੋਤਰਾ ਸੀ ਉਹ ਆਇਆ 1995 ਚ ਤੇ ਬੜਾ ਪਰੇਸ਼ਾਨ ਹੋਇਆ ਵੇਖ ਕੇ ਇਸ ਤਰ੍ਹਾਂ ਤੋੜ ਫੋੜ ਸਾਰੀ। ਇਹ ਲੋਕ ਜਿਹੜੇ ਇੱਥੇ ਰਹਿਣ ਵਾਲੇ ਸਨ ਤੋੜ ਤਰਾੜ ਕੇ ਖੂਹਾਂ ਤੇ ਲੈ ਗਿਆ, ਕੁਝ ਵੇਚ ਛੱਡੀ ਉਹਨਾਂ ਆਪਣੀਆਂ ਰਿਹਾਇਸ਼ਗਾਹਾਂ ਜਿਹੜੀਆਂ ਨੇ। ਤੇ ਤੁਸੀਂ ਇਹ ਕਿਦੋਂ ਕੋ ਵੇਖੀ ਅੱਛੀ ਹਾਲਤ? ਕੀ ਵੇਖਿਆ ਤੁਸੀਂ ਇਹਦਾ? ਅੱਛੀ ਹਾਲਤ ਸੀ ਅਸੀਂ ਵੇਖਿਆ ਜੀ ਇਹਨੂੰ 66 ਚ ਬਹੁਤ ਅੱਛੀ ਸੀ। ਇੱਥੇ ਬੜਾ ਜਿਹਾ ਮੁਸਾਫਰ ਹੈ ਵੀ ਇਹ ਮੁਸਾਫਰਖਾਨਾ ਸੀ, ਹੈ ਵੀ ਮੁਸਾਫਰਖਾਨਾ ਸੀ। ਉਹਨਾਂ ਬਣਾਇਆ ਵੀ ਐਸੇ ਸਟੈਪ ਸੀ ਮੁਸਾਫਰਖਾਨੇ 'ਚ ਹੀ। ਹਾਂਜੀ ਇਹਨੂੰ ਤਮੀਰ ਕੀਤਾ ਸਣੇ। ਤੇ ਉਹ ਫਿਰ ਜਿਹੜਾ ਗੁਰਾਈ ਮੁਸਾਫਰ ਆਉਂਦੇ ਹਨ ਪਸਰੂਰ ਵੱਲੋਂ ਜਾਂ ਇੱਧਰ ਗੁਜਰਾਂ ਵਾਲੇ ਵੱਲੋਂ, ਅੰਦਰ ਗੱਡਿਆਂ ਸਮੇਤ ਰਹਿੰਦੇ ਹਨ। ਉਹਨਾਂ ਨੂੰ ਖਾਣਾ ਮਿਲਦਾ ਸੀ, ਉਹਨਾਂ ਨੂੰ ਬਾਹਰੋਂ ਕੇ ਡੰਗਰਾਂ ਨੂੰ ਰਾਸ਼ਨ ਮਿਲਦਾ ਸੀ, ਪਾਣੀ ਮਿਲਦਾ ਸੀ, ਚਾਰਪਾਈਆਂ ਮਿਲਦੀਆਂ, ਬਿਸਤਰੇ ਮਿਲਦੇ ਸਨ। ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਸੀ ਹੁੰਦੀ। ਤੇ ਬਹੁਤ ਅੱਛਾ ਨਾਂ ਸੀ ਜੀ, ਬੜੇ ਅੱਛੇ ਲੋਕ ਸਨ ਉਹ। ਹਾਂਜੀ ਤੇ ਕਿੰਨਾ ਕੁ ਪਿੰਡ ਵੱਡਾ ਸਰਦਾਰਾਂ ਦਾ ਸੀ? ਕਹਿੰਦੇ ਨੇ ਹੈ ਹੀ ਸੰਧੂ ਸਰਦਾਰ ਸਨ। ਕੁਝ ਫੈਮਲੀਆਂ ਹੈ ਸਨ, ਕੋਈ ਮਿਸਤਰੀ ਕੌਮ ਸੀ, ਕੁਝ ਜਲਾਏ ਸਨ, ਕੁਝ ਥੋੜੇ ਥੋੜੇ ਚੰਦ ਘਰ ਸਨ ਹਰ ਬਲਾਦਰੀ ਦੇ 5-5 10-10 ਘਰ ਸਨ। ਹਾਂਜੀ ਲੇਕਿਨ ਵੱਡੇ ਘਰ ਉਹਨਾਂ ਦੇ ਵੱਡੀ ਹਵੇਲੀ ਸੀ ਉਧਰ। ਇਹ ਇੱਧਰ ਇੱਕ ਉਹਨਾਂ ਦੀ ਕੋਠੀ ਸੀ ਹੋਰ, ਜਿਹੜੀ ਇਸ ਟਾਈਮ ਗੁਰਦੁਆਰਾਂ ਦੀ ਕੋਠੀ ਕਹਿਲਾਉਂਦੇ ਨੇ। ਤੇ ਇਹ ਜਿਹੜੀ ਸਰਾਏ ਸੀ, ਇੱਕ ਗੁਰਦੁਆਰਾ ਸੀ, ਇਹ ਚੀਜ਼ਾਂ ਸੀ। ਇੱਧਰ ਲਾਲ ਠਾਕਰ ਦੁਆਰਾ ਸੀ, ਉੱਥੇ ਉਹਨਾਂ ਦੇ ਮੰਦਿਰ ਸਨ। ਬਹੁਤ ਅੱਛਾ ਮਤਲਬ ਵੇਖਿਆ ਇਹ ਜਿਹੜਾ ਮਾਹੌਲ ਸੀ ਨਾ, ਬੜਾ ਅੱਛਾ ਉਹਨਾਂ ਲੋਕਾਂ ਕੰਮ ਕੀਤਾ ਸੀ। ਲੇਕਿਨ ਇਹ ਲੋਕਾਂ ਨੇ ਤੋੜ ਫੋੜ ਕਰਕੇ ਬਰਬਾਦ ਕਰ ਦਿੱਤਾ ਹੈ। ਤੇ ਖੂਹ ਸ਼ੂ ਵੀ ਹੁੰਦੇ ਸਨ ਉਹਨਾਂ ਦੇ? ਹਾਂਜੀ ਇਹਦੇ ਅੰਦਰ ਖੂਹ ਇਹਨਾਂ ਦੇ ਬੜੇ ਸਨ ਉਹਨਾਂ ਦੇ ਇੱਥੇ ਵਾਈ ਵਾਲੇ। ਹਾਂਜੀ 10-12 ਖੂਹ ਸਨ ਉਹਨਾਂ ਦੇ। ਟਿੱਬੇ ਵਾਲਾ ਖੂਹ, ਡਵਾਟਾ ਖੂਹ, ਫਿਰ ਉਸ ਤੋਂ ਬਾਅਦ ਜਿਹੜੇ ਜੇ ਮੜ ਵਾਲਾ ਖੂਹ ਸਾਜੇ, ਫਿਰ ਠਾਕਰ ਦੁਆਰੇ 2 ਸਾਜੇ। ਹਾਂਜੀ ਇਸ ਤਰੀਕੇ ਦੇ ਕਰਕੇ ਉਹਨਾਂ ਦੇ ਬੜੇ ਖੂਹ ਸਨ। ਤੇ ਉਹ ਜਿਹੜੀ ਮੜੀ ਬਣੀ ਉਹ ਕੀ ਹੈ ਪਿੱਛੇ? ਇਹ ਜਿਹੜੀ ਹੈ ਇਹ ਉਹਨਾਂ ਦੀ ਆਪਣੀ ਸੀ ਸਰਦਾਰ ਸਾਹਿਬ ਦੀ, ਜਿੱਥੇ ਉਹਨਾਂ ਨੂੰ ਰੱਖ ਕੇ ਉੱਥੇ ਉਹਨਾਂ ਨੂੰ ਜਲਾਇਆ ਗਿਆ ਸੀ। ਜਿਹੜਾ ਉਹਨਾਂ ਦੇ ਮਤਲਬ ਚਿਤਾ ਉਹਨਾਂ ਦੀ ਜਲਾਈ ਗਈ ਉਹ। ਫਿਰ ਉੱਤੇ ਉਹਨਾਂ ਆਪਣਾ ਬਣਾ ਕੇ ਬੜੀ ਖੂਬਸੂਰਤ ਬਣਾਈ ਸੀ। ਅਸੀਂ ਇੱਥੇ ਖੇਡਦੇ ਹੁੰਦੇ ਸਾਂ 1970 ਦੇ ਵਿੱਚ 68 'ਚ ਅਸੀਂ ਇੱਥੇ ਖੇਡੇ ਹਾਂ। ਤੇ ਉਦੋਂ ਤੋਂ ਲੱਗ ਕੇ ਫਿਰ ਬੜਾ ਮਤਲਬ ਇੱਥੇ ਮਾਹੌਲ ਅੱਛਾ ਮਾਹੌਲ ਸੀ ਇਹਦਾ। ਤੇ ਕੀ ਬਜ਼ੁਰਗ ਦੱਸਦੇ ਨੇ ਜਦੋਂ ਇੱਥੇ ਪਾਕਿਸਤਾਨ ਦੇ ਹਿੰਦੁਸਤਾਨ ਇਕੱਠੀ ਵੰਡ ਨਹੀਂ ਸੀ ਹੋਈ ਦੀ ਤੇ ਬੜਾ ਸਲੂਕ ਪਿਆਰ ਬੜਾ ਪਿਆਰ ਸੀ ਜੀ। ਸਾਡੇ ਆਪਣੇ ਘਰ ਦੇ ਜਿਹੜੇ ਜ਼ਾਤੀ ਸਨ ਉਹ ਆਂਦੇ ਹੁੰਦੇ ਸਨ ਜੀ, ਬੜੇ ਅੱਛੇ ਲੋਕ ਸਨ। ਉਹਨਾਂ ਦੇ ਬੜੇ ਮਤਲਬ ਤਲਕਾਤ ਸਨ। ਗਰੀਬ ਗੁਰਬੇ ਨੂੰ ਬੜਾ ਅੱਛਾ ਜਾਣਦੇ ਸਨ ਉਹ। ਹਾਂਜੀ ਤੇ ਜਦੋਂ ਟੁਰ ਗਏ ਤੇ ਫਿਰ ਇਹ ਵੀ ਰੋਂਦੇ ਤੇ ਉਹ ਵੀ ਰੋਂਦੇ। ਫਿਰ ਉਹ ਵੀ ਯਾਦਾਂ 'ਚ ਇੱਥੇ ਦੀ ਯਾਦਾਂ 'ਚ ਰੋਂਦੇ ਰਹੇ ਸਨ, ਉੱਥੋਂ ਦੀ ਯਾਦਾਂ 'ਚ ਰੋਂਦੇ ਹਨ। ਇੱਧਰ ਫਿਰ ਮਾਜਰ ਆ ਗਏ। ਜਿੰਨਾ ਫੜ ਕੇ ਫਣਾ ਕਰ ਦਿੱਤੀ ਯਾਰ ਸ਼ਾਹੀ, ਕੋਈ ਸ਼ਹਿ ਨਹੀਂ ਨਾ ਛੱਡੀ। ਇਹ ਜਨਾਬ ਕਮਰੇ ਬਣੇ ਨੇ ਵਿੱਚ, ਤੇ ਇਹ ਥੱਲੇ ਵੀ ਤਹਿਖਾਨਾ। ਇਹ ਬਿਲਕੁਲ ਜ਼ਮੀਨ ਦੇ ਬਰਾਬਰ ਹੁੰਦੇ ਹੁਣ, ਥੋੜਾ ਜਿਹਾ ਇਹ ਨੀਵੀਂ ਹੋ ਗਈ ਜਗ੍ਹਾ। ਇਹ ਜਨਾਬ ਆ ਗਈ ਮੜੀ। ਆ ਦੇਖੋ ਬਾਜ਼ੂ ਦੇ ਉੱਤੇ ਕਿੰਨੇ ਜਿਹੜਾ ਨਾ ਪਤਾ ਨਹੀਂ ਕੀ ਹੈ, ਨੀਰੀ ਖੁਰਕ ਚੰਬੜ ਗਏ ਨੇ। ਤੇ ਇਹ ਜਨਾਬ ਉਹ ਅੰਦਰ ਪਿਆ ਬਾਲਣ, ਕੱਖ ਨਹੀਂ ਛੱਡਿਆ ਇਸ ਸਮਾਧੀ ਦਾ। ਇਹ ਜਨਾਬ ਇਹਦਾ ਉੱਤੋਂ ਛੱਤ ਬਿਲਕੁਲ ਆਖਰੀ ਮਰਾਲ ਚ। ਇਹ ਵਿੱਚ ਉਹੀ ਜਿਹੜੀ ਸੀ ਸਰਾਏ। ਦੋਸਤੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਮੇਰੀਆਂ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਮਿਲਦੀ ਰਹੇ। ਬੈਲ ਆਈਕਨ ਦਬਾ ਲਿਆ ਤਾਂ ਕਿ ਤੁਹਾਨੂੰ ਮੈਸੇਜ ਆ ਜਾਏ ਕਰੇ ਜਦੋਂ ਨਵੀਂ ਵੀਡੀਓ ਪਾਵਾਂ। ਇਹ ਦੇਖੋ ਤੁਸੀਂ
ਚਾਰ ਚੁਫੇਰੇ ਜਗ੍ਹਾ ਜਿਹੜੀ ਹੈ ਇਹ ਉਹੀ ਹੈ ਸਰਕਾਰੀ। ਇਹ ਜਨਾਬ ਇਹਦੇ ਕਮਰੇ, ਬਿਲਕੁਲ ਅੰਦਰ ਕਮਰੇ ਨੇ ਇਹਦੇ ਜਿੱਥੇ ਲੋਕੀ ਰਹਿੰਦੇ ਹੁੰਦੇ ਸਨ। ਆ ਦੇਖੋ ਜਨਾਬ ਬਿਲਕੁਲ ਹੁਣ ਇੱਕ ਗੰਦਗੀ ਦਾ ਢੇਰ ਰਹਿ ਗਿਆ। ਤੇ ਇਹ ਉਹੀ ਨੰਬਰ ਪਲੇਟ ਤੇ ਲੱਗੀ ਹੈ, ਇਹ ਲਿਖਿਆ ਜੀ ਸਰਾਏ ਧਰਮਸ਼ਾਲਾ ਸਰਦਾਰ ਬਘੇਲ ਸਿੰਘ ਸਾਹਿਬ ਬਹਾਦਰ 1893। ਇਹ ਜਨਾਬ ਇਹਦੇ ਵਾਕਈ ਲਿਖਿਆ। ਇਹ ਜਨਾਬ ਇਹਦੀ ਛੱਤ, ਪੁਰਾਣੀ ਛੱਤ ओरिजिनल हालत च मौजूद, लेकिन बाकी सारा गंद। देखो जनाब ਉਸ ਦੇ ਉੱਤੇ ਮੁਸਾਫਰਾਂ ਲਈ ਬਣਾਈ ਗਈ। ਲਓ ਜੀ ਦੋਸਤੋ, ਐਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਮੈਂ ਮੰਡਾਲਾ ਸਦੂਆਂ ਦੇ ਕੁਝ ਤਾਰੀਖੀ ਮੁਕਾਮਾਤ ਦਿਖਾਏ ਜਿਹੜੇ ਕਿ ਸਰਦਾਰਾਂ ਦੀਆਂ ਨਿਸ਼ਾਨੀਆਂ ਨੇ। ਉਮੀਦ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।